ਹੁਣ ਜਿਹੜਾ ਨਵੇਂ ਜਿਹੜਾ ਅਟਾਰਨੀ ਜਨਰਲ ਗਾਰਲੈਂਡ ਨੇ ਜਿਹੜਾ ਕੈਸਟੋਟਮ ਨੂੰ ਕੈਂਸਲ ਕੀਤਾ ਆ, ਸੋ ਉਹਦੇ ਪਿੱਛੇ ਕੀ ਉਹਨਾਂ ਨੇ ਰੀਜ਼ਨ ਦਿੱਤੇ ਆ? ਹੁਣ ਪਹਿਲਾਂ ਤਾਂ ਅਟਾਰਨੀ ਜਨਰਲ ਗਾਰਲੈਂਡ ਨੇ ਕਿਹਾ ਕਿ ਕੈਸਟੋਟਮ ਨੂੰ ਮੈਂ ਪੂਰਾ ਇੰਟਾਇਰਿਟੀ ਦੇ ਵਿੱਚ ਹੀ ਓਵਰਰੂਲ ਕਰਦਾ। ਆਪਾਂ ਪਹਿਲਾਂ ਵੀ ਦੱਸਿਆ ਕਿ ਜਿਹੜਾ ਅਟਾਰਨੀ ਜਨਰਲ ਹੁੰਦਾ ਉਹਦੇ ਕੋਲ ਪਾਵਰ ਹੁੰਦੀ ਹੈ ਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੇ ਜੱਜ ਦੇ ਕੋਲ ਜਿਹੜੇ ਕੇਸ ਥੱਲੇ ਹੈਗੇ ਆ, ਅਟਾਰਨੀ ਜਨਰਲ ਉਹਨੂੰ ਸਿੱਧੇ ਸਿੱਧੇ ਆਪਣੇ ਕੋਲ ਉਹਨਾਂ ਨੂੰ ਸਿੱਧੇ ਸਿੱਧੇ ਉਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੂੰ ਹੁਕਮ ਦੇ ਸਕਦਾ ਕਿ ਤੁਸੀਂ ਇਹ ਜਿਹੜੇ ਕੇਸ ਆ ਸਿੱਧੇ ਅਟਾਰਨੀ ਜਨਰਲ ਕੋ ਰੈਫਰ ਕਰ ਦਿਓ। ਤੇ ਅਟਾਰਨੀ ਜਨਰਲ ਸਿੱਧੇ ਬਿਨਾਂ ਕਿਸੇ ਦੀ ਸੁਣੇ ਆਪਣਾ ਇੱਕ ਓਪੀਨੀਅਨ ਦੇ ਸਕਦਾ ਕਿ ਮੇਰਾ ਓਪੀਨੀਅਨ ਇਹ ਹੈਗਾ, ਇਹਦੇ ਹਿਸਾਬ ਨਾਲ ਲਾਅ ਚੱਲੂਗਾ। ਸੋ ਅਟਾਰਨੀ ਜਨਰਲ ਦੇ ਕੋਲ ਬਹੁਤ ਜ਼ਿਆਦਾ ਪਾਵਰ ਹੁੰਦੀ ਹੈ। ਇਹਦੇ ਵਿੱਚ ਕਈ ਸਾਰੇ ਹਜ਼ਾਰਾਂ ਲੋਕਾਂ ਦੀ ਜਿਹੜੀ ਕਿਸਮਤ ਆ ਉਹ ਅਟਾਰਨੀ ਜਨਰਲ ਆਪਣੇ ਇੱਕ ਡਿਸੀਜਨ ਨਾਲ ਡਿਸਾਈਡ ਕਰ ਸਕਦਾ। ਸੋ ਉਹਨੇ ਕਿਹਾ ਕਿ ਜਿਹੜਾ ਅਟਾਰਨੀ ਜਨਰਲ ਗਾਰਲੈਂਡ ਨੇ ਕਿਹਾ ਕਿ ਜਿਹੜਾ ਸੈਸ਼ਨ ਦਾ ਓਪੀਨੀਅਨ ਹੈਗਾ ਕੈਸਟੋਟਮ ਦਾ ਐਪਰੋਪ੍ਰੀਏਟ ਨਹੀਂ ਹੈਗਾ, ਇਹਨੂੰ ਮੈਂ ਸਾਰੇ ਨੂੰ ਕੈਂਸਲ ਕਰਦਾ ਇੰਟਾਇਰਿਟੀ 'ਚ। ਤੇ ਇਹਦੇ ਨਾਲ ਉਹ ਇਹ ਕਹਿੰਦੇ ਕਿ ਜਿਹੜਾ ਵਾਲਡਸ ਦਾ ਕੇਸ ਸੀਗਾ, ਜਿਹੜਾ ਪ੍ਰੈਜ਼ੈਂਟ ਕੇਸ ਸੀਗਾ, ਕਿਉਂਕਿ ਉਹ ਕੈਸਟੋਟਮ ਦੇ ਬੇਸਿਸ ਤੇ ਉਹਨਾਂ ਨੇ ਡਿਸੀਜਨ ਦਿੱਤਾ ਸੀਗਾ, ਜਿਹੜਾ ਉਹ ਡਿਸੀਜਨ ਸੀਗਾ ਬੋਰਡ ਆਫ ਇਮੀਗ੍ਰੇਸ਼ਨ ਦਾ ਉਹ ਵੀ ਗਲਤ ਆ ਤੇ ਮੈਂ ਉਹ ਵੀ ਡਿਸੀਜਨ ਕੈਂਸਲ ਕਰਦਾ। ਤੇ ਉਹ ਥੱਲੇ ਜਾ ਕੇ ਦੁਬਾਰਾ ਬੋਰਡ ਆਫ ਇਮੀਗ੍ਰੇਸ਼ਨ ਨੂੰ ਨਵੀਂ ਗਾਈਡੈਂਸ ਇਹਨਾਂ ਨੇ ਦਿੱਤੀ ਕਿ ਉਹਦੇ ਹਿਸਾਬ ਨਾਲ ਤੁਸੀਂ ਡਿਸਾਈਡ ਕਰੋ। ਸੋ ਉਹਦੇ ਵਿੱਚ ਫਿਰ ਦੇਖਣ ਵਾਲੀ ਗੱਲ ਇਹ ਹੈ ਕਿ ਪਹਿਲਾਂ ਤਿੰਨ ਜਿਹੜੇ ਸਰਕਿਟ ਕੋਰਟ ਸੀਗੇ, 7th ਸਰਕਿਟ, 3rd ਸਰਕਿਟ ਤੇ 4th ਸਰਕਿਟ, ਇਹਨਾਂ ਨੇ ਪਹਿਲਾਂ ਹੀ ਕੈਸਟੋਟਮ ਨੂੰ ਰਿਜੈਕਟ ਕੀਤਾ ਹੋਇਆ ਸੀਗਾ। ਤੇ ਸਿਰਫ 6th ਸਰਕਿਟ ਇੱਕ ਸੀਗਾ ਜਿਹਨੇ ਕੈਸਟੋਟਮ ਦੇ ਬੇਸਿਸ ਤੇ ਉਹ ਡਿਸੀਜਨ ਦੇ ਰਿਹਾ ਸੀਗਾ, ਟਰੰਪ ਐਡਮਿਨਿਸਟ੍ਰੇਸ਼ਨ ਜਦੋਂ ਸੀਗੀ। ਜੀ। ਤੇ ਉਹਨਾਂ ਨੇ ਵੀ ਬੇਸਿਕਲੀ ਇਹੀ ਕਿਹਾ ਕਿ ਇਵੈਂਚੁਅਲੀ ਕਿ ਜੱਜਸ ਨੂੰ ਪਾਵਰ ਹੈਗੀ ਆ, ਬੋਰਡ ਨੂੰ ਪਾਵਰ ਹੈਗੀ ਆ। ਫਿਰ ਟਰੰਪ ਨੇ ਕੀ ਕੀਤਾ ਕਿ ਦਸੰਬਰ 16 2020 ਦੇ ਵਿੱਚ ਇਹਨਾਂ ਨੇ ਇੱਕ ਆਪਣਾ ਨਾ ਰੂਲ ਬਣਾਤਾ। ਉਹ ਰੂਲ ਦਾ ਇਹਨਾਂ ਨੇ ਨਾਮ ਰੱਖਿਆ ਐਪੀਲੇਟ ਪ੍ਰੋਸੀਜਰਸ ਐਂਡ ਡਿਸੀਜਨਲ ਫਾਈਨੈਲਿਟੀ ਇਨ ਇਮੀਗ੍ਰੇਸ਼ਨ ਪ੍ਰੋਸੀਡਿੰਗਸ। ਉਹਦੇ ਥੱਲੇ ਇਹਨਾਂ ਨੇ ਕੀ ਕੀਤਾ ਕਿ ਉਹਨਾਂ ਉਹ ਰੂਲ ਦੇ ਥੱਲੇ ਇਹਨਾਂ ਨੇ ਜਿਹੜਾ ਕੈਸਟੋਟਮ ਸੀਗਾ ਉਹਨੂੰ ਕੋਡੀਫਾਈ ਕਰਤਾ, ਮਤਲਬ ਉਹਨੂੰ ਇਹਨਾਂ ਨੇ ਕਾਨੂੰਨ ਦੇ ਵਿੱਚ ਕਨਵਰਟ ਕਰਤਾ। ਸੋ ਬੇਸਿਕਲੀ ਜਿਹੜਾ ਕੈਸਟੋਟਮ ਸੀਗਾ ਉਹਨਾਂ ਨੂੰ ਇਹਨਾਂ ਨੇ ਰੂਲ ਦੇ ਹਿਸਾਬ ਨਾਲ ਇਹਨੇ ਕਿਹਾ ਕਿ ਹੁਣ ਕਿਉਂਕਿ ਇਹ ਰੂਲ ਬਣ ਗਿਆ, ਹੁਣ ਇਮੀਗ੍ਰੇਸ਼ਨ ਜੱਜਸ ਨੂੰ ਤੇ ਬੋਰਡ ਆਫ ਇਮੀਗ੍ਰੇਸ਼ਨ ਨੂੰ ਕੋਈ ਪਾਵਰ ਨਹੀਂ ਹੈਗੀ। ਸੋ ਜਦੋਂ ਇਹ 2020 ਚ ਇਹਨਾਂ ਨੇ ਰੂਲ ਪਾਸ ਕੀਤਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿ ਐਡਮਿਨਿਸਟ੍ਰੇਟਿਵ ਕਲੋਜ਼ਰ ਦੇ ਨਹੀਂ ਸਕਦੇ। ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੁੰਦਾ ਕਿ ਕਈ ਵਾਰੀ ਲਾਅ ਸੂਟਸ ਵਗੈਰਾ ਚੱਲਦੇ ਰਹਿੰਦੇ ਨੇ, ਆਪਾਂ ਡਿਸਕਸ ਵੀ ਕਈ ਵਾਰੀ ਕੀਤਾ ਰੇਡੀਓ ਤੇ। ਸੋ ਇਹਦੇ ਪਹਿਲਾਂ ਇਹਨੂੰ ਇੰਜੰਕਸ਼ਨ ਲੱਗੀ ਨੇਸ਼ਨ ਵਾਈਡ ਕਿ ਇਹ ਜਿਹੜਾ ਰੂਲ ਇਹਨਾਂ ਨੇ ਟਰੰਪ ਉਹਨਾਂ ਨੇ ਪਾਸ ਕੀਤਾ ਹੈ ਐਡਮਿਨਿਸਟ੍ਰੇਟਿਵ ਪ੍ਰੋਸੀਜਰਸ ਐਕਟ ਦੀ ਵਾਇਲੇਸ਼ਨ ਦੇ ਵਿੱਚ ਹੈਗਾ। ਸੋ ਆਪਾਂ ਇਹ ਦੇਖਦੇ ਹਾਂ ਕਿ ਜਿੰਨੇ ਵੀ ਲਾਜ਼ ਬਣਦੇ ਨੇ ਸਰਕਾਰ ਕੋਈ ਬਣਾਉਂਦੀ ਹੈ, ਜੇ ਉਹ ਪ੍ਰੋਪਰ ਪ੍ਰੋਸੀਜਰ ਫੋਲੋ ਨਾ ਕਰੇ, ਰੂਲ ਮੇਕਿੰਗ ਫੋਲੋ ਨਾ ਕਰੇ, ਸੋ ਏਪੀਏ ਦੇ ਥੱਲੇ ਉਹਨੂੰ ਚੈਲੰਜ ਕੀਤਾ ਜਾ ਸਕਦਾ। ਤੇ ਫਿਰ ਅਟਾਰਨੀ ਜਨਰਲ ਜਿਹੜਾ ਗਾਰਲੈਂਡ ਹੈ ਉਹ ਕਹਿੰਦੇ ਕਿ ਹੁਣ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਹੈ ਉਹ ਜਿਹੜਾ ਇਹਨਾਂ ਨੇ ਲਾਅ ਬਣਾਇਆ ਸੀਗਾ ਉਹਨੂੰ ਆਪਾਂ ਰੀਕਨਸੀਡਰ ਕਰ ਰਹੇ ਹਾਂ ਕਿ ਉਹ ਸਹੀ ਲਾਅ ਸੀਗਾ ਵੀ ਕਿ ਨਹੀਂ ਸੀਗਾ, ਹਨਾ, ਕਿਉਂਕਿ ਸਰਕਾਰ ਚੇਂਜ ਹੋ ਗਈ ਹੈ, ਹੁਣ ਇਹਨਾਂ ਦੀ ਮਰਜ਼ੀ ਆ ਇਹਨਾਂ ਨੇ ਕੀ ਕਰਨਾ। ਜੀ। ਸੋ ਉਹ ਕਹਿੰਦੇ ਕਿ ਜਿਹੜਾ ਕੈਸਟੋਟਮ ਦਾ ਡਿਸੀਜਨ ਸੀਗਾ, ਜਿਹੜੀ ਪਹਿਲਾਂ ਹੀ ਲੌਂਗ ਸਟੈਂਡਿੰਗ ਪ੍ਰੈਕਟਿਸ ਸੀਗੀ, ਉਹਦੇ ਤੋਂ ਉਹ ਡਿਵੀਏਟ ਕਰਦਾ ਸੀਗਾ। ਤੇ ਸਾਡਾ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਜਿਹੜਾ ਐਡਮਿਨਿਸਟ੍ਰੇਟਿਵ ਕਲੋਜ਼ਰ ਹੈ ਉਹਨੂੰ ਆਪਾਂ ਦੁਬਾਰਾ ਰੀਸਟੋਰ ਕਰੀਏ। ਤੇ ਇਹਦੇ ਨਾਲ ਨਾਲ ਉਹ ਕਹਿੰਦੇ ਆਪਾਂ ਨਵਾਂ ਰੂਲ ਬਣਾਵਾਂਗੇ ਤੇ ਆਪਾਂ ਪ੍ਰੋਪਰ ਨੋਟਿਸ ਤੇ ਕਮੈਂਟ ਜਿਹੜਾ ਪੀਰੀਅਡ ਹੁੰਦਾ ਉਹ ਸਾਰਾ ਓਪਰਚੁਨਿਟੀ ਦੇਵਾਂਗੇ ਤਾਂ ਕਿ ਦੋਨੋਂ ਸਾਈਡ ਦੀਆਂ ਪਾਰਟੀਆਂ ਉਹਨਾਂ ਨੂੰ ਇੱਕ ਫੁੱਲ ਐਂਡ ਫੇਅਰ ਓਪਰਚੁਨਿਟੀ ਮਿਲੇਗੀ। ਉਹ ਆਪਣੇ ਆਪਣੇ ਜੋ ਵੀ ਉਹਨਾਂ ਨੇ ਪੁਆਇੰਟ ਸਾਹਮਣੇ ਰੱਖਣੇ ਨੇ ਉਹ ਸਾਹਮਣੇ ਰੱਖਣ ਤੇ ਉਹਦੇ ਬੇਸ ਤੇ ਆਪਾਂ ਇੱਕ ਨਵਾਂ ਰੂਲ ਬਣਾਵਾਂਗੇ। ਸੋ ਇਹਨਾਂ ਨੇ ਬੇਸਿਕਲੀ ਇਹ ਕਿਹਾ ਕਿ ਜਦ ਤੱਕ ਇਹ ਨਵਾਂ ਰੂਲ ਨਹੀਂ ਬਣਦਾ ਤਦ ਤੱਕ ਜਿਹੜਾ ਕੈਸਟੋਟਮ ਹੈ ਉਹ ਵਿਕੇਟਡ ਹੈਗਾ ਹੈ। ਤੇ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਹੈਗਾ ਉਹਨੇ ਜਿਹੜੇ ਪਹਿਲਾ ਕੇਸ ਸੀਗਾ ਇਵੀਟੀਸ਼ਨ ਤੇ WYU ਹੈ ਨਾ, ਮੈਟਰ ਆਫ WYU ਤੇ ਮੈਟਰ ਆਫ ਇਵੀਟੀਸ਼ਨ, ਇਹਦੇ ਹਿਸਾਬ ਨਾਲ ਤੁਸੀਂ ਐਡਮਿਨਿਸਟ੍ਰੇਟਿਵ ਕਲੋਜ਼ਰ ਦੇਣੇ ਨੇ। ਸੋ ਹੁਣ ਜੀ। ਕੀ ਪੁਆਇੰਟ ਹੈਗਾ ਇਸ ਸਾਰੇ ਦਾ? ਪੁਆਇੰਟ ਇਹ ਹੈਗਾ ਕਿ ਜਿਹੜੇ ਜਿਹੜੇ ਲੋਕਾਂ ਨੇ ਵੀ ਵਿਆਹ ਦਾ ਜਿਹਨਾਂ ਦਾ ਕੇਸ ਹੈਗਾ 130 ਵਗੈਰਾ ਅਪਰੂਵ ਹੋ ਗਿਆ, ਉਹਨਾਂ ਦਾ ਜੇ ਰਿਮੂਵਲ ਪ੍ਰੋਸੀਡਿੰਗ ਚੋਂ ਹੈਗੇ ਨੇ, ਆਪਣੇ ਆਪਣੇ ਵਕੀਲ ਕੋ ਜਾਓ ਤੇ ਉਹਨੂੰ ਦੱਸੋ ਕਿ ਇਹ ਵਾਲਡੇਜ਼ ਦੇ ਥੱਲੇ ਐਡਮਿਨਿਸਟ੍ਰੇਟਿਵ ਕਲੋਜ਼ਰ ਲੈ ਕੇ ਦਿਓ, ਆਪਣਾ ਜਿਹੜਾ ਕੇਸ ਹੈ ਉਹਨੂੰ ਹੋਲਡ ਤੇ ਕਰਾਓ, 601A ਵੇਵਰ ਆਪਣਾ ਅਪਰੂਵ ਕਰਾਓ। ਜਦੋਂ ਤੁਹਾਡਾ 601A ਅਪਰੂਵ ਹੋ ਜਾਂਦਾ ਫਿਰ ਤੁਸੀਂ ਫੈਸਲਾ ਕਰੋ ਉਸ ਤੋਂ ਬਾਅਦ ਕਿ ਤੁਸੀਂ ਬਾਹਰ ਜਾ ਕੇ ਕੰਟਰੀ ਆਊਟ ਕਰਕੇ ਉੱਥੋਂ ਸਪਾਊਸ ਵੀਜ਼ਾ ਲੈ ਕੇ ਆਉਣਾ ਹੈ ਜਾਂ ਫਿਰ ਤੁਸੀਂ ਦੁਬਾਰਾ ਆਪਣਾ ਜਿਹੜਾ ਹੈਗਾ ਅਸਾਈਲਮ ਦੀ ਜਿਹੜਾ ਪ੍ਰੋਸੈਸ ਹੈ ਉਹਨੂੰ ਰੀਓਪਨ ਕਰਨਾ। ਹੁਣ ਇੰਪੋਰਟੈਂਟ ਇਸ ਲਈ ਹੈ ਕਿ ਇਹ 4 ਸਾਲ ਤੱਕ ਤੁਹਾਨੂੰ ਬੈਨੀਫਿਟ ਰਹਿਣਾ। ਜੇ ਕੱਲ ਨੂੰ ਫਿਰ ਦੁਬਾਰਾ ਟਰੰਪ ਆ ਗਿਆ, ਹੋਰ ਐਡਮਿਨਿਸਟ੍ਰੇਸ਼ਨ ਆ ਗਈ, ਉਹਨਾਂ ਨੇ ਫਿਰ ਐਡਮਿਨਿਸਟ੍ਰੇਟਿਵ ਕਲੋਜ਼ਰ ਜਿਹੜਾ ਉਹ ਕੈਂਸਲ ਕਰ ਸਕਦੇ ਨੇ। ਸੋ ਤੁਹਾਡੇ ਕੋਲ ਇੱਕ 4 ਸਾਲ ਦੀ ਵਿੰਡੋ ਹੈ, ਤੁਸੀਂ ਐਡਮਿਨਿਸਟ੍ਰੇਟਿਵ ਕਲੋਜ਼ਰ ਲੈ ਕੇ ਆਪਣਾ 601A ਲੈ ਕੇ ਰੱਖ ਲਓ। ਤੁਹਾਨੂੰ ਕੋਈ ਕੰਪਲਸ਼ਨ ਨਹੀਂ ਕਿ ਤੁਹਾਨੂੰ ਬਾਹਰ ਜਾਣਾ ਹੀ ਪੈਣਾ। ਤੁਸੀਂ ਉਸ ਤੋਂ ਬਾਅਦ ਇਹ ਵੀ ਡਿਸਾਈਡ ਕਰ ਸਕਦੇ ਹੋ ਕਿ ਨਹੀਂ ਮੈਂ ਆਪਣਾ ਅਸਾਈਲਮ ਦਾ ਕੇਸ ਹੀ ਲੜਨਾ ਜੀ। ਤੇ ਇਹਦੇ ਵਿੱਚ ਮਤਲਬ ਇਹ ਖਬਰਾਂ ਨੂੰ ਸਾਨੂੰ ਦੱਸਣ ਦਾ ਮਕਸਦ ਇਹੀ ਹੈਗਾ ਕਿ ਆਪਣੇ ਕਲਾਇੰਟਸ ਨੂੰ ਕੋਈ ਨਾ ਐਜੂਕੇਟ ਨਹੀਂ ਕਰਦਾ ਇੱਥੇ। ਉਹ ਕਹਿੰਦੇ ਚੱਲ ਇਹਨੂੰ ਕਿਹੜਾ ਸਮਝ ਲੱਗਣਾ, ਇੰਨੀ ਡਿਟੇਲ 'ਚ ਕਿਉਂ ਜਾਣਾ ਨਾ। ਤੇ 3-3 4-4 ਸਾਲ ਕੇਸ ਪੈਂਡਿੰਗ ਰਹਿੰਦੇ ਆ ਤੇ ਨਾ ਕੋਈ ਵਕੀਲ ਦੱਸ ਰਿਹਾ ਕਿ ਕਿੱਦਾਂ ਹੁਣ ਉਹਨੇ ਕਹਿਣਾ ਜੇ ਮੈਂ ਹੁਣ ਸਾਰਿਆਂ ਦੇ ਐਡਮਿਨਿਸਟ੍ਰੇਟਿਵ ਕਲੋਜ਼ਰ ਪਾਏ ਮੈਨੂੰ ਵਾਧੂ ਕੰਮ ਨਾ ਪੈ ਜਾਵੇ।
ਸੋ ਇਹ ਇਨਫੋਰਮੇਸ਼ਨ ਦੇਣ ਦਾ ਮਕਸਦ ਇਹੀ ਹੈ ਕਿ ਜੋ ਲੇਟੈਸਟ ਅਪ ਟੂ ਡੇਟ ਤੁਹਾਡੇ ਡਿਸੀਜਨ ਆ ਰਹੇ ਆ, ਉਹ ਡਿਸੀਜਨ ਦੇ ਵਿੱਚ ਕੀ ਹੈਗਾ, ਆਪਾਂ ਇਹ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਇਹ ਪੂਰੇ ਚੰਗੇ ਤਰੀਕੇ ਨਾਲ ਹਾਈ ਲੈਵਲ ਤੇ ਇੱਕ ਐਕਸਪਲੇਨੇਸ਼ਨ ਦਈਏ, ਤਾਂ ਕਿ ਤੁਸੀਂ ਜਾ ਕੇ ਉਹਨਾਂ ਨੂੰ ਕੁਐਸਚਨ ਕਰ ਸਕੋ ਕਿ ਦੱਸੋ ਭਾਈ ਮੇਰੇ ਕੇਸ ਦਾ ਤੁਸੀਂ ਕਿੱਦਾਂ ਕਰ ਰਹੇ ਆ, ਇਹ ਵਾਲਾ ਨਵਾਂ ਡਿਸੀਜਨ ਆਇਆ, ਹੁਣ ਇਹਦੇ ਹਿਸਾਬ ਨਾਲ ਕੀ ਆ। ਕਈ ਵਾਰੀ ਆਪਾਂ ਜਿੱਦਾਂ ਰੇਡੀਓ ਕਾਲਰ ਤੋਂ ਸੁਣਿਆ, ਉਹ ਕਹਿੰਦੇ ਕਿ ਇਦਾਂ ਦਾ ਤਾਂ ਕੋਈ ਰਿਲੀਫ ਹੀ ਨਹੀਂ ਹੈਗਾ, ਹਨਾ, ਝੂਠ ਵੀ ਬੋਲ ਦਿੰਦੇ ਆ ਕਲਾਇੰਟਸ ਨੂੰ। ਸੋ ਜਾਂ ਡਿਸੀਜਨ ਤੁਹਾਨੂੰ ਐਕਸਪਲੇਨ ਕਰਨ ਨਾਲ ਬਸ ਇਹੀ ਕੋਸ਼ਿਸ਼ ਹੈ ਕਿ ਤੁਹਾਨੂੰ ਤੁਸੀਂ ਅਪ ਟੂ ਇਨਫੋਰਮੇਸ਼ਨ ਡੇਟ ਪੂਰੀ ਰਹੋ। ਹੋਵੇ, ਤਾਂ ਕਿ ਤੁਸੀਂ Yeah. ਆਪਣੇ ਜਿਹੜੇ ਰਾਈਟਸ ਆ ਉਹਨੂੰ ਐਕਸਰਸਾਈਜ਼ ਕਰ ਸਕੋ। ਬਿਲਕੁਲ ਜੀ, ਕਿਉਂਕਿ ਇਦਾਂ ਦੇ ਜਿਹੜੇ ਡਿਸੀਜਨ ਹੁੰਦੇ ਨੇ, ਬੈਂਚਮਾਰਕ ਜਿਹੜੇ ਉਹ ਬਣ ਜਾਂਦੇ ਨੇ, ਐਟਲੀਸਟ ਥੋੜ੍ਹੇ ਚਿਰ ਦੇ ਲਈ ਰਾਹਤ ਜਿਹੜੀ ਉਹ ਮਿਲ ਜਾਂਦੀ ਆ। ਸੋ ਅਟਰਨੀ ਜਨਰਲ ਨੇ ਤਾਂ ਬੜਾ ਤਗੜਾ ਜਿਹੜਾ ਫੈਸਲਾ ਆ ਆਪਾਂ ਦੇਖਦੇ ਹਾਂ ਵੀ ਉਹ ਲਿਆ ਆ, ਉਹਨਾਂ ਨੇ ਆਪਣੇ ਵੱਲੋਂ ਐਕਸਪਲੇਨ ਵੀ ਕੀਤਾ ਆ। ਸੋ ਬੇਸਿਕਲੀ ਅਟਰਨੀ ਜਨਰਲ ਦੇ ਉੱਤੇ ਹੈਗਾ ਆ ਐਡਮਿਨਿਸਟ੍ਰੇਟਿਵ ਕਲੋਜ਼ਰ ਦਾ, ਜਿਹੜੀ ਵੀ ਵਿਚਾਰਧਾਰਾ ਵਾਲਾ ਅਟਰਨੀ ਜਨਰਲ ਆਊਗਾ, ਉਹਨੇ ਉਸ ਹਿਸਾਬ ਦੇ ਨਾਲ ਉਸ ਨੂੰ ਕਦੀ ਔਨ ਕਦੀ ਆਫ, ਕਦੀ ਔਨ ਕਦੀ ਆਫ, ਇਹ ਕੁਛ ਜਿਹੜਾ ਉਹ ਚੱਲਦਾ ਰਹਿਣਾ ਆ। ਇਹ ਹੁਣ ਤੁਹਾਡੇ ਦੇ ਉੱਤੇ ਆ ਵੀ ਤੁਸੀਂ ਉਦੋਂ ਕਿਹੜੀ ਰਿਲੀਫ ਲੈ ਕੇ ਕਦੋਂ ਉਸ ਮੌਕੇ ਦਾ ਜਿਹੜਾ ਫਾਇਦਾ ਲੈਣਾ ਆ।